ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ ਪ੍ਰੋਗਰਾਮ ਦੂਜਾ ਪੱਖ ਦੇ ਵਿੱਚ ਤੇ ਮੇਰੇ ਨਾਲ ਵਿਚਾਰ ਚਰਚਾ ਕਰਨ ਲਈ ਤੇ ਦੂਜਾ ਪੱਖ ਦੇ ਉੱਤੇ ਨਜ਼ਰਸਾਨੀ ਕਰਨ ਲਈ ਜੁੜ ਚੁੱਕੇ ਨੇ ਜੀ ਮਿੰਟੂ ਬਰਾੜ, ਸੀਨੀਅਰ ਜਰਨਲਿਸਟ, ਜੋ ਕਿ ਇਸ ਸਮੇਂ ਐਡੀਲੇਡ ਮੌਜੂਦ ਨੇ। ਆਓ ਕਰਦੇ ਹਾਂ ਜੀ ਉਹਨਾਂ ਦਾ ਸਵਾਗਤ। ਮਿੰਟੂ ਬਰਾੜ ਜੀ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਹਰਜਨ ਜੀ, ਤੇ ਸਾਰੇ ਇੰਡੋਜ਼ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਉਮੀਦ ਕਰਦੇ ਹਾਂ ਜੀ ਸਾਰੇ ਚੜ੍ਹਦੀ ਕਲਾ ਚ ਹੋਣਗੇ ਜੀ। ਬਰਾੜ ਸਾਹਿਬ, ਗੱਲ ਕਰਦੇ ਹਾਂ ਜੀ ਅੱਜ ਕੈਨੇਡਾ ਦੀ ਗੱਲ ਇਸ ਕਰਕੇ ਕਰਨ ਲੱਗਿਆ ਕਿਉਂਕਿ 2007-8 ਦੀ ਘਟਨਾ ਜਿਹੜੀ ਹੈਗੀ ਤਾਜ਼ੀ ਹੋਣ ਲੱਗੀ ਹੈ। ਕੈਨੇਡਾ ਦੇ ਮੌਂਟਰੀਅਲ ਸ਼ਹਿਰ ਵਿੱਚ 3 ਪ੍ਰਾਈਵੇਟ ਜਿਹੜੇ ਕਾਲਜਸ ਹੈਗੇ ਨੇ ਜੀ ਅਚਨਚੇਤ ਬੰਦ ਹੋ ਗਏ ਨੇ, ਜਿਹਦੇ ਕਰਕੇ ਪੰਜਾਬ, ਗੁਜਰਾਤ ਤੇ ਹਰਿਆਣਾ ਦੇ ਜਿਹੜੇ ਵਿਦਿਆਰਥੀ 2000 ਤੋਂ ਉੱਤੇ ਵਿਦਿਆਰਥੀਆਂ ਦਾ ਭਵਿੱਖ ਦੇ ਉੱਤੇ ਸਵਾਲੀਆ ਨਿਸ਼ਾਨ ਲੱਗ ਗਿਆ ਜੀ। ਕਈ ਵਿਦਿਆਰਥੀ ਪਹੁੰਚ ਗਏ ਸਨ ਕੈਨੇਡਾ ਜੀ, ਕਈਆਂ ਨੇ ਫੀਸਾਂ ਦੁੱਗਣੀਆਂ ਤਿੱਗਣੀਆਂ ਫੀਸਾਂ ਦਿੱਤੀਆਂ ਉਸ ਕਾਲਜਸ ਨੂੰ। ਛੁੱਟੀਆਂ ਹੋਈਆਂ, ਇਹਨਾਂ ਨੇ ਕਿਹਾ ਗਿਆ ਕਿ ਛੁੱਟੀਆਂ ਤੋਂ ਪਹਿਲਾਂ ਫੀਸ ਜਮ੍ਹਾਂ ਕਰਾਈ ਜਾਵੇ। ਕਈਆਂ ਵਿਦਿਆਰਥੀਆਂ ਨੇ ਵਿਚਾਰੇ ਨੇ ਔਖੇ ਸੌਖੇ ਹੋ ਕੇ ਆਪਣੀ ਫੀਸਾਂ ਵੀ ਜਮ੍ਹਾਂ ਕਰਵਾ ਦਿੱਤੀਆਂ ਸਨ। ਕਈ ਇੰਡੀਆ ਬੈਠੇ ਸਟਕ ਹੋ ਗਏ ਸਨ, ਆਨਲਾਈਨ ਕਲਾਸਿਸ ਲਗਾ ਰਹੇ ਸਨ, ਪਰ ਪੈਸੇ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ, ਜਿਹਦੇ ਕਰਕੇ ਇੰਡੀਆ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਜਿਹੜੇ ਸਟੂਡੈਂਟ ਹੈਗੇ ਨੇ ਉਹ ਰੋਸ ਪ੍ਰਦਰਸ਼ਨ ਕਰ ਰਹੇ ਨੇ। ਬਿਲਕੁਲ ਜੀ, ਦੇਖੋ ਜਦੋਂ ਕਦੇ ਪ੍ਰਵਾਸੀਆਂ ਦੀ ਗੱਲ ਚੱਲਦੀ ਹੈ ਨਾ ਜਾਂ ਪ੍ਰਦੇਸੀਆਂ ਦੀ ਗੱਲ ਚੱਲਦੀ ਆ ਤੇ ਪ੍ਰਵਾਸ ਦੀਆਂ ਗੱਲਾਂ ਦੇ ਵਿੱਚ ਨਾ ਆਸਟ੍ਰੇਲੀਆ ਨੂੰ ਛੋਟੇ ਭਰਾ ਦੇ ਤੌਰ ਤੇ ਸਾਰੇ ਕਿਤੇ ਦੇਖਦੇ ਆ। ਪਹਿਲਾਂ ਇੰਗਲੈਂਡ ਦੇ ਵਿੱਚ ਪ੍ਰਵਾਸ ਹੋਇਆ, ਫਿਰ ਕੈਨੇਡਾ ਦੇ ਵਿੱਚ ਹੋਇਆ ਤੇ ਫਿਰ ਜਾ ਕੇ ਕਿਤੇ ਇਦਾਂ ਆਸਟ੍ਰੇਲੀਆ ਦੀ ਵਾਰੀ ਆਈ ਆ। ਸੋ ਕਹਿਣ ਦਾ ਭਾਵ ਹੈ ਵੀ ਅਸੀਂ ਅਕਸਰ ਜਿਹੜੇ ਛੋਟੇ ਬੰਦੇ ਆ ਉਹ ਵੱਡਿਆਂ ਤੋਂ ਕੁਝ ਨਾ ਕੁਝ ਸਿੱਖਦੇ ਆ, ਪਰ ਇੱਥੇ ਥੋੜੀ ਜੀ ਗੰਗਾ ਉਲਟੀ ਬੈਠੀ ਆ। ਆਸਟ੍ਰੇਲੀਆ ਭਾਵੇਂ ਪ੍ਰਵਾਸ ਦੇ ਮਾਮਲੇ 'ਚ ਇਹਨਾਂ ਮੁਲਕਾਂ ਦਾ ਛੋਟਾ ਭਰਾ, ਪਰ ਜਦੋਂ ਦਾ ਆਸਟ੍ਰੇਲੀਆ ਦੇ ਪ੍ਰਵਾਸ ਵਧਿਆ ਉਦੋਂ ਦਾ ਜਿਹੜਾ ਸਟੱਡੀ ਵੀਜ਼ਾ ਜਾਂ ਸਟੱਡੀ ਨੂੰ ਇੱਕ ਇੰਡਸਟਰੀ ਦੇ ਤੌਰ ਦੇ ਉੱਤੇ ਇੱਕ ਕਮਾਈ ਕਰਨ ਦਾ ਜਿਹੜਾ ਤਰੀਕਾ ਦੇਖਿਆ ਗਿਆ, ਉਹ ਦੁਨੀਆ ਨੇ ਆਸਟ੍ਰੇਲੀਆ ਨੂੰ ਫੋਲੋ ਕੀਤਾ। ਤੇ ਸੋ ਮੈਂ ਕਹਿ ਸਕਦਾ ਇੱਥੇ ਆਸਟ੍ਰੇਲੀਆ ਕੈਨੇਡਾ ਦਾ ਵੱਡਾ ਭਰਾ। ਜੇਕਰ ਕੈਨੇਡਾ ਕਹੇ ਵੀ ਉਹ ਜਿਹੜਾ ਸਟੱਡੀ ਵੀਜ਼ਾ ਉਹਨਾਂ ਨੇ ਪਿਛਲੇ ਕੁਝ ਸਾਲਾਂ ਤੋਂ ਖੋਲਿਆ ਤੇ ਉਹ ਕਹੇ ਵੀ ਨਹੀਂ ਅਸੀਂ ਆਸਟ੍ਰੇਲੀਆ ਦੀ ਕਾਪੀ ਨਹੀਂ ਕੀਤੀ, ਤਾਂ ਇਹ ਅਤਕਥਨੀ ਆ। ਪਰ ਹੁਣ ਜੋ ਤੁਸੀਂ ਕਾਪੀ ਕਰਦੇ ਹੋ, ਜੇ ਕਾਪੀ ਕਰਕੇ ਤੁਸੀਂ ਉਵੇਂ ਹੀ ਚਲਾਉਣ ਦੀ ਕੋਸ਼ਿਸ਼ ਕਰਦੇ ਹੋ, ਮੈਨੂੰ ਲੱਗਦਾ ਕਿਤੇ ਗਲਤ ਹੁੰਦਾ। ਜੇ ਅਸੀਂ ਸਿੱਖਣ ਦੀ ਗੱਲ ਕਰੀਏ, ਸਿੱਖੀਏ ਤਾਂ ਉਹ ਜ਼ਿਆਦਾ ਬੈਟਰ ਹੁੰਦਾ। ਕੈਨੇਡਾ ਨੂੰ ਚਾਹੀਦਾ ਸੀ ਆਸਟ੍ਰੇਲੀਆ ਤੋਂ ਜਿਹੜੀਆਂ ਚੀਜ਼ਾਂ ਜਿਹਨਾਂ ਨੇ ਠੇਡੇ ਖਾਦੇ ਉਹ ਚੀਜ਼ਾਂ ਤੋਂ ਨਾ ਖਾਂਦਾ ਤੇ ਉਹ ਸਿੱਖ ਲੈਂਦੇ। ਹੁਣ ਇੱਥੇ ਮੈਂ ਇਹ ਗੱਲ ਕਿਉਂ ਕਰ ਰਿਹਾ, ਗੱਲ ਇਹ ਹੈ ਜੀ ਵੀ 8-9 ਦਾ ਦੌਰ ਤੁਸੀਂ ਦੇਖਿਆ ਹੋਣਾ, ਮੇਰੇ ਨਾਲ ਨਿੱਜੀ ਤੌਰ ਤੇ ਵੀ ਵਾਪਰਿਆ, ਤੇ ਉਦੋਂ ਮੈਂ ਇੱਕ ਇਸ ਵਿਸ਼ੇ ਦੇ ਉੱਤੇ ਲੇਖ ਵੀ ਲਿਖਿਆ। ਉਹਦਾ ਲੇਖ ਦਾ ਨਾਂ ਸੀ ਸਾਨੂੰ ਨਸਲਵਾਦ ਨਹੀਂ ਸਾਨੂੰ ਅਸਲਵਾਦ ਨੇ ਮਾਰਿਆ। ਤਾਂ ਉਹਦਾ ਵੀ ਕਾਰਨ ਇਹੀ ਸੀਗਾ ਵੀ ਉਦੋਂ ਵੀ ਜਿਹੜਾ ਆਸਟ੍ਰੇਲੀਆ 'ਚ ਸਟੱਡੀ ਇੰਡਸਟਰੀ ਆਈ, ਜਿਹੜੇ ਥੋੜੇ ਜਿਹੇ ਅਗਾਂਹ ਵਧੂ ਲੋਕ ਸੀ ਉਹਨਾਂ ਨੇ ਛੇਤੀ ਜਿਹੜੇ ਇੱਕ ਕਾਲਜ ਰਜਿਸਟਰਡ ਕਰਵਾਏ ਤੇ ਉਹਨਾਂ ਨੇ ਬਹੁਤ ਸਾਰੇ ਉਹਦੇ ਲੂਪ ਹੋਲ ਸੀ, ਕਿਉਂਕਿ ਆਸਟ੍ਰੇਲੀਆ ਸਾਰਾ ਕੁਝ ਨਵਾਂ ਬਣ ਰਿਹਾ, ਨਵੇਂ ਕਾਨੂੰਨ ਬਣ ਰਹੇ ਆ। ਜਦੋਂ ਕੋਈ ਨਵੀਂ ਚੀਜ਼ ਬਣਦੀ ਆ ਉਹ ਪਰਪੱਕ ਨਹੀਂ ਹੁੰਦੀ, ਉਹਦੇ 'ਚ ਬਹੁਤ ਸਾਰੀਆਂ ਮੋਰੀਆਂ ਰਹਿ ਜਾਂਦੀਆਂ। ਤਾਂ ਉਹ ਮੋਰੀਆਂ ਸੀ, ਉਹਨਾਂ ਮੋਰੀਆਂ ਦਾ ਫਾਇਦਾ ਉਠਾ ਕੇ ਖੁੰਭਾਂ ਵਾਂਗੂ ਕਾਲਜ ਉੱਗੇ ਤੇ ਬੜੀ ਹੈਰਾਨੀ ਹੋਈ ਜਦੋਂ ਕਾਲਜ ਫੜੇ ਗਏ। ਉਹਨਾਂ ਕਾਲਜਾਂ ਦੇ ਵਿੱਚ ਜ਼ਿਆਦਾਤਰ ਜਿਹੜੇ ਕੁੱਕਰੀ ਦੇ ਕਾਲਜ ਹੁੰਦੇ ਸੀ ਉਹਨਾਂ ਦੇ ਵਿੱਚ ਦੇਖਿਆ ਗਿਆ ਇੱਕ ਕਮਰਾ ਤੇ ਇੱਕ ਉਹਦੇ 'ਚ ਫ੍ਰਿਜ ਰੱਖ ਕੇ ਤੇ ਇੱਕ ਉਹਦੇ 'ਚ ਕੁਕਿੰਗ ਟੌਪ ਰੱਖ ਕੇ ਤੇ ਉਹਨੂੰ ਉਹਦਾ ਨਾਂ ਦੇ ਦਿੱਤਾ ਕੁੱਕਰੀ ਕਾਲਜ। ਤੇ ਉਹਦੇ ਨਾਂ ਤੇ ਬੱਚਿਆਂ ਤੋਂ ਫੀਸਾਂ ਵੀ ਬੱਚਿਆਂ ਨੂੰ ਸਿੱਧਾ ਕਹਿ ਕੇ ਪੜ੍ਹਨ ਦੀ ਲੋੜ ਨਹੀਂ, ਕਾਲਜ ਆਉਣ ਦੀ ਲੋੜ ਨਹੀਂ, ਕੰਮ ਕਰੋ ਦੱਬ ਕੇ, ਰੁਪਈਏ ਕਮਾਓ, ਸਾਡੀਆਂ ਫੀਸਾਂ ਭਰੋ ਤੇ ਤੁਹਾਨੂੰ ਬੈਠਿਆਂ ਨੂੰ ਅਸਾਈਨਮੈਂਟਾਂ ਦੇ ਆ ਜਾਣੀਆਂ ਤੇ ਤੁਸੀਂ ਉਹਨਾਂ ਦੇ ਸਾਈਨ ਕਰਕੇ ਦੇ ਦਿਓ। ਕਿਉਂਕਿ ਟਾਰਗੇਟ ਸਿੰਪਲ ਇੱਕ ਸੀ, ਮੁਲਕ ਸੱਦਣ ਵਾਲੇ ਮੁਲਕ ਦਾ ਟਾਰਗੇਟ ਸੀ ਇਹ ਵੀ ਉਹ ਆਪਦੇ ਕਾਮਿਆਂ ਦੀ ਘਾਟ ਪੂਰੀ ਕਰੇ, ਸਕਿਲਡ ਵਰਕਰ ਪੈਦਾ ਕਰੇ। ਤੇ ਜਿਹੜੇ ਆ ਰਹੇ ਸੀ ਉਹਨਾਂ ਦੀ ਇਹ ਸੀ ਵੀ ਭਾਈ ਸਾਨੂੰ ਇੱਕ ਵਾਰੀ ਨਹੁੰ ਅੜ ਜੇ, ਉਦੋਂ ਬਾਅਦ ਸਾਨੂੰ ਕੋਈ ਰੌਲਾ ਨਹੀਂ ਹੈ। ਸੋ ਇੱਥੇ ਅਸੀਂ ਠੇਡਾ ਖਾਧਾ ਆਸਟ੍ਰੇਲੀਆ ਨੇ, ਤੇ ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਸਾਰੇ ਕਾਲਜ ਉਦੋਂ ਬੰਦ ਹੋਏ। ਬਹੁਤ ਸਾਰੇ ਬੱਚਿਆਂ ਦੀਆਂ ਫੀਸ, ਕਿਸੇ ਦੀ ਸੀਓਈ ਕੈਂਸਲ ਕਰਾਈ ਗਈ, ਕਿਸੇ ਦਾ ਕੁਝ ਕਰਾਇਆ ਗਿਆ। ਮੇਰੇ ਯਾਦ ਆ ਵੀ ਇੱਕੋ ਕਾਲਜ ਦੀ 60 ਬੰਦਿਆਂ ਦੀ ਸੀਓਈ ਮੈਂ ਕੈਂਸਲ ਹੋਈ, ਜਿਹੜੀ ਉਹਨਾਂ ਦੀ ਸਪੋਰਟ ਕੀਤੀ ਸੀ ਉਸ ਟਾਈਮ ਦੇ ਵਿੱਚ ਤੇ ਉਹਨਾਂ ਦੇ ਪੈਸੇ ਮੜਵਾਏ ਸੀ। ਤੇ ਅੱਜ ਵੀ ਉਹ ਬੱਚੇ ਸਾਰੇ ਇੱਥੇ ਪੱਕੇ ਹੋਏ, ਅੱਜ ਵੀ ਮੈਨੂੰ ਮਿਲਦੇ ਆ, ਧੰਨਵਾਦ ਕਰਦੇ ਆ। ਪਰ ਇਹੀ ਚੀਜ਼ ਹੁਣ ਜਿਹੜੀ ਕੈਨੇਡਾ 'ਚ ਹੋਣ ਲੱਗ ਗਈ ਹੈ ਜੀ। ਕੈਨੇਡਾ ਦੀ ਜਿਹੜੀ ਸਟੱਡੀ ਇੰਡਸਟਰੀ ਸੀ ਉਹਨੂੰ ਜਿਹੜਾ ਅੰਦਰੋਂ ਜਿਹੜੀਆਂ ਉਹਦੀਆਂ ਕਮਜ਼ੋਰੀਆਂ ਸੀ ਉਹਨਾਂ ਨੂੰ ਫੜ ਕੇ ਤੇ ਇਹ ਕੁਛ ਕੀਤਾ ਜਾ ਰਿਹਾ। ਸੋ ਸਾਨੂੰ ਹੁਣ ਇੱਥੇ ਸੋਚਣਾ ਪੈਣਾ, ਜਿਹੜੇ ਬੱਚੇ ਧੜਾ ਧੜ ਸਟੱਡੀ ਵੀਜ਼ੇ ਤੇ ਆ ਰਹੇ ਆ ਜਾਂ ਆਉਣਾ ਚਾਹੁੰਦੇ ਆ, ਉਹ ਕਹਿ ਦਿੰਦੇ ਆ ਵੀ ਆਸਟ੍ਰੇਲੀਆ ਔਖਾ, ਕੈਨੇਡਾ ਸੌਖਾ। ਆਸਟ੍ਰੇਲੀਆ ਔਖਾ ਨਹੀਂ ਹੁੰਦਾ ਸੀ, ਆਸਟ੍ਰੇਲੀਆ ਔਖਾ ਵੀ ਠੇਡੇ ਖਾਣ ਤੋਂ ਬਾਅਦ ਹੀ ਕੀਤਾ। ਜੇ ਉਹਨਾਂ ਨੂੰ ਪਤਾ ਲੱਗ ਗਿਆ
ਵੀ ਸਾਡੇ ਵੀਜ਼ੇ ਨੂੰ ਕਿਵੇਂ ਵਰਤਿਆ ਜਾਂਦਾ। ਹੁਣ ਜੀ ਕੈਨੇਡਾ ਦੀ ਵਾਰੀ ਆ ਗਈ ਆ, ਇਹ 4 ਕਾਲਜਾਂ ਤੋਂ ਸ਼ੁਰੂ ਹੋ ਗਿਆ, ਪਰ ਛੇਤੀ ਇਹਨਾਂ ਦੀ ਗਿਣਤੀ ਵੀ ਵੱਧ ਸਕਦੀ ਆ। ਸੋ ਮੈਂ ਤਾਂ ਉਹਨਾਂ ਏਜੰਟਾਂ ਨੂੰ ਵੀ ਕਹੂੰਗਾ, ਜਿਹੜੇ ਏਜੰਟ ਬੱਚਿਆਂ ਦਾ ਲੱਖਾਂ ਰੁਪਈਆ ਲਵਾਉਂਦੇ ਆ ਤੇ ਉਹ ਕਾਲਜ ਬਾਰੇ ਜਾਣਦੇ ਨਹੀਂ, ਸੁਣਦੇ ਨਹੀਂ, ਦੇਖਦੇ ਨਹੀਂ। ਅੱਜ ਕੱਲ ਕੀ ਚੀਜ਼ ਲੁਕੀ ਆ? ਅੱਜ ਕੱਲ ਤਾਂ ਸਿੰਪਲ ਜੀ ਗੱਲ ਆ, ਜੇ ਤੁਸੀਂ ਕਿਸੇ ਕਾਲਜ 'ਚ ਐਡਮਿਸ਼ਨ ਲੈਣਾ ਚਾਹੁੰਦੇ ਹੋ, ਪਹਿਲੀ ਗੱਲ ਤਾਂ ਜਿਹੜਾ ਜੈਨੂਨ ਉਹਦੀ ਵੈਬਸਾਈਟ ਹੋਊਗੀ, ਵੈਬਸਾਈਟ ਦੇ ਉੱਤੇ ਉਹਨਾਂ ਦੀਆਂ ਵੀਡੀਓ ਹੋਣਗੀਆਂ, ਉਹਨਾਂ ਦੇ ਕਲਾਸਰੂਮ ਦੇ ਮਾਹੌਲ ਹੋਣਗੇ, ਜੀ ਉਹਨਾਂ ਦੀਆਂ ਸੈਲੀਬ੍ਰੇਸ਼ਨਾਂ ਹੋਣਗੀਆਂ, ਉਹਨਾਂ ਦੇ ਫੰਕਸ਼ਨਸ ਹੋਣਗੇ, ਤਾਂ ਤੁਹਾਨੂੰ ਪਤਾ ਲੱਗ ਜੂਗਾ। ਜੇ ਨਹੀਂ ਹੈ ਤਾਂ ਤੁਸੀਂ ਏਜੰਟ ਤੋਂ ਮੰਗ ਸਕਦੇ ਹੋ ਵੀ ਲਓ ਜੀ, ਤੁਸੀਂ ਮੇਰਾ ਫਲਾਣਾ ਕਾਲਜ 'ਚ ਐਡਮਿਸ਼ਨ ਕਰਾ ਰਹੇ ਹੋ, ਚਲੋ ਮੈਨੂੰ ਵੀਡੀਓ ਕਾਲ ਦੇ ਉੱਤੇ ਦਿਖਾਓ ਜੀ ਉਸ ਕਾਲਜ ਦਾ ਕੀ ਮਾਹੌਲ ਆ, ਕਿਵੇਂ ਰੂਮ ਆ, ਕਿਹੋ ਜਿਹੀਆਂ ਕਲਾਸਾਂ। ਅਸੀਂ ਕੋਈ ਫ੍ਰੀ 'ਚ ਨਹੀਂ ਇੱਥੇ ਪੜ੍ਹਨ ਆ ਰਹੇ, ਅਸੀਂ ਲੱਖਾਂ ਡਾਲਰ ਦੇ ਰਹੇ ਹਾਂ। ਜੀ ਉਦੋਂ ਬਾਅਦ ਆ ਕੇ ਇੱਥੇ ਮੁਲਕ ਨੂੰ ਟੈਕਸ ਤਾਂ ਦਿੰਨੇ ਆ। ਸੋ ਫਿਰ ਕਿਉਂ ਅਸੀਂ ਠੱਗੀਆਂ ਵਾਲੇ ਕੰਮਾਂ 'ਚ ਪਈਏ? ਸੋ ਇਹ ਦੋਨੇ ਪਾਸੇ ਆ। ਜਿਹੜੇ ਬਾਹਲੇ ਲੋੜਵੰਦ ਹੁੰਦੇ ਉਹਨਾਂ ਨੂੰ ਐ ਲੱਗਦਾ ਫਲਾਨਾ ਏਜੰਟ ਤਾਂ 10 ਲੱਖ 'ਚ ਹੀ ਭੇਜੀ ਜਾਂਦਾ, ਉਹਨਾਂ ਨੂੰ ਇਹ ਨਹੀਂ ਮਤਲਬ ਵੀ ਉਹ 10 ਲੱਖ ਕਾਹਦਾ। ਉਹ ਮੇਰੇ ਯਾਦ ਆ ਜਾਂਦੀ ਆ 1970 ਤੋਂ 80 ਦੇ ਦੌਰ ਦੇ ਵਿੱਚ ਨਾ ਅਖਬਾਰ ਬੜੇ ਰਜਿਸਟਰਡ ਹੋਏ। ਹਰੇਕ ਬੰਦੇ ਨੇ ਆਪਦਾ ਅਖਬਾਰ ਰਜਿਸਟਰਡ ਕਰ ਲਿਆ ਵੀ ਮੇਰਾ ਰਜਿਸਟਰਡ ਅਖਬਾਰ ਆ। ਮੈਂ ਉਹਨਾਂ ਨੂੰ ਕਿਤੇ ਨਿਕਲਦਾ ਦੇਖਿਆ ਨਹੀਂ, ਅਖਬਾਰ ਗਿਣਤੀ ਦੇ 2-4 ਨਿਕਲਦੇ ਸੀ। ਤਾਂ ਇੱਕ ਦਿਨ ਮੈਨੂੰ ਬਜ਼ੁਰਗ ਸੰਪਾਦਕ ਨਾਲ ਬੈਠਣ ਦਾ ਮੌਕਾ ਮਿਲਿਆ ਜਲੰਧਰ, ਤੇ ਮੈਂ ਉਹਨਾਂ ਨੂੰ ਕਿਹਾ ਜੀ ਵੀ ਤੁਹਾਡਾ ਅਖਬਾਰ ਆ ਜਿਹੜਾ ਮੈਂ ਕਿਤੇ ਮਾਰਕੀਟ 'ਚ ਨਹੀਂ ਦੇਖਿਆ। ਕਹਿੰਦੇ ਜੀ ਅਸੀਂ ਮਾਰਕੀਟ ਲਈ ਨਹੀਂ ਕੱਢਿਆ, ਅਸੀਂ ਤਾਂ ਅਖਬਾਰ ਕੱਢਿਆ ਹੈਗਾ ਜਿਹਦੇ 'ਚ ਅਸੀਂ ਕੀ ਕਰਦੇ ਆ 5 10 20 ਕਾਪੀਆਂ ਛਾਪ ਕੇ ਉਹਦੇ 'ਚ ਕੋਈ ਖਬਰ ਲਾ ਕੇ ਬਲੈਕਮੇਲਿੰਗ ਕਰਨੀ ਹੈ ਕਿਸੇ ਨੂੰ, ਜਾਂ ਕੋਈ ਕਿਸੇ ਬੰਦੇ ਨੇ ਅਦਾਲਤੀ ਇਸ਼ਤਿਹਾਰ ਦੇਣਾ ਤੇ ਉਹ ਚਾਹੁੰਦਾ ਵੀ ਉਹ ਅਦਾਲਤੀ ਇਸ਼ਤਿਹਾਰ ਲੋਕਾਂ 'ਚ ਵੀ ਨਾ ਜਾਵੇ ਤੇ ਅਖਬਾਰ 'ਚ ਵੀ ਛਪ ਜੇ, ਕਿਉਂਕਿ ਅਦਾਲਤ 'ਚ ਇਹ ਸੀ ਵੀ ਅਖਬਾਰ ਦੀ ਕਟਿੰਗ ਦਿਓ। ਤਾਂ ਉਹਨਾਂ ਨੇ ਉਹ 10 ਅਖਬਾਰ ਕੱਢ ਕੇ ਆਪਸ ਕੋਲੇ ਰੱਖ ਲੈਣੇ ਤੇ ਉਹ 10 ਅਖਬਾਰਾਂ ਦੀ ਉੱਥੇ ਕਾਪੀ ਲਾ ਦੇਣੀ ਵੀ ਆਹ ਦੇਖੋ ਜੀ ਅਖਬਾਰ ਤੇ ਅਸੀਂ ਕਢਾਤਾ ਸੀ। ਸੋ ਇਦਾਂ ਕਰਕੇ ਜਿਹੜੇ ਕਾਲਜ ਖੁੱਲੇ ਆ, ਜਿਨ੍ਹਾਂ ਦਾ ਮਤਲਬ ਇਹ ਆ ਵੀ ਛੇਤੀ ਤੋਂ ਛੇਤੀ ਬਸ ਅਸੀਂ ਪੈਸਾ ਇਕੱਠਾ ਕਰ ਲਈਏ। ਜੀ ਬਹੁਤ ਹੀ ਵਧੀਆ ਉਮਦਾ ਜਾਣਕਾਰੀ ਦਿੱਤੀ ਹੈ ਤੁਸੀਂ ਮਿੰਟੂ ਬਰਾੜ ਜੀ। ਉਮੀਦ ਕਰਦੇ ਹਾਂ ਕਿ ਇਹਨਾਂ ਦੀ ਜਿਹੜੀ ਸਿਚੁਏਸ਼ਨ ਆ ਜੋ ਕੈਨੇਡਾ ਦੇ ਵਿੱਚ ਹੋਈ ਹੈ ਵਾਪਰੀ ਹੈ ਸਟੂਡੈਂਟਸ ਦੇ ਨਾਲ, ਛੇਤੀ ਤੋਂ ਛੇਤੀ ਹੱਲ ਹੋਵੇ, ਕਿਉਂਕਿ ਕੋਵਿਡ ਦੀ ਸਿਚੁਏਸ਼ਨ ਦਾ ਕਾਲਜਸ ਹਵਾਲਾ ਦੇ ਰਹੇ ਨੇ ਕਿ ਕੋਵਿਡ ਦੀ ਸਿਚੁਏਸ਼ਨ ਕਰਕੇ ਕਾਲਜ ਬੰਦ ਕੀਤੇ ਗਏ ਨੇ। ਸੋ ਖੈਰ ਗੱਲ ਕਰਦੇ ਹਾਂ ਜੀ ਡੇਰਾ ਸੱਚਾ ਸੌਦਾ ਗੁਰਮੀਤ ਰਾਮ ਰਹੀਮ ਦੀ, ਜਿਹੜੇ ਕਿ 21 ਦਿਨਾਂ ਦੀ ਫਰਲੋ ਦੇ ਉੱਤੇ ਆਏ ਨੇ। ਸਿਆਸਤ ਨੂੰ ਕਿਵੇਂ ਦੇਖਦੇ ਹੋ ਪੰਜਾਬ ਦੀ ਨੂੰ, ਕਿਉਂਕਿ ਇੱਕ ਸਿਆਸਤੀ ਦਾਅ ਲਗਾਇਆ ਗਿਆ ਹੈ, ਕਾਫੀ ਲੋਕ ਨਿਰਾਸ਼ ਨੇ, ਪਰ ਜਿਹੜੇ ਇਹਨਾਂ ਦੇ ਭਗਤ ਨੇ ਉਹਨਾਂ 'ਚ ਖੁਸ਼ੀ ਦੀ ਲਹਿਰ ਹੈ। ਦੇਖੋ ਇਹ ਤਾਂ ਸਵਾਲ ਇਹ ਬਣਦਾ ਕਰਨ ਦੀ ਵੀ ਹੁਣੇ ਕਿਉਂ ਮਿਲੀ ਇਹ ਪ੍ਰੋਬਲਮ, ਪਹਿਲਾਂ ਅੱਗੇ ਪਿੱਛੇ ਕਿਉਂ ਨਹੀਂ ਮਿਲੀ। ਕੱਲ ਜਿਹੜੇ ਛਤਰਪਤੀ ਦੇ ਜਿਹੜੇ ਬੇਟੇ ਨੇ ਵੀ ਇਸ ਦੀ ਪਟੀਸ਼ਨ ਵੀ ਦਾਇਰ ਕੀਤੀ ਹੈ, ਉਹਨਾਂ ਨੇ ਵੀ ਕਿਹਾ ਵੀ ਨਹੀਂ ਇਹ ਇਦਾਂ ਉਹਨਾਂ ਨੂੰ ਮਿਲਣੀ ਨਹੀਂ ਚਾਹੀਦੀ, ਉਹਨਾਂ ਨੇ ਆਪਣਾ ਰੋਸ ਜ਼ਾਹਰ ਕੀਤਾ। ਸੋ ਅਸਲ ਦੇ ਵਿੱਚ ਇੱਕ ਸਜ਼ਾ ਭੁਗਤ ਰਿਹਾ ਬੰਦਾ, ਉਹਦਾ ਸਿਨੈਰੀਓ ਵੱਖਰਾ ਹੋ ਸਕਦਾ ਵੀ ਉਹ ਸਜ਼ਾ ਦੇ ਵਿੱਚ ਉਹਨੇ ਪਿਛਲੇ 1 ਸਾਲ 'ਚ ਜਾਂ 2 ਸਾਲਾਂ ਦੇ ਵਿੱਚ ਆਪਦਾ ਵਧੀਆ ਬਿਹੇਵ ਕਰਕੇ ਆਪਦੀ ਲਈ ਪਰੋਲ ਲਈ ਜਿਹੜਾ ਇੱਕ ਕਾਨੂੰਨਨ ਥਾਂ ਬਣਾ ਲਿਆ ਤੇ ਕਾਨੂੰਨਨ ਥਾਂ ਮਿਲ ਜਾਂਦਾ। ਇਹਦੇ 'ਚ ਕੋਈ ਦੋ ਰਾਏ ਨਹੀਂ ਵੀ ਬਾਬੇ ਨੇ ਉੱਥੇ ਕੰਮ ਕੀਤਾ ਹੋਵੇ, ਗੁੱਡ ਬੁਆਏ ਬਣਨ ਦੀ ਕੋਸ਼ਿਸ਼ ਕੀਤੀ ਹੋਵੇ ਤੇ ਉਹ ਬਣ ਕੇ ਆਪਦਾ ਪਰੋਲ ਉਹਨੇ 21 ਦਿਨਾਂ ਦੀ ਖਰੀ ਕਰ ਲਈ ਹੋਵੇ। ਪਰ ਦੂਜਾ ਪੱਖ ਕਿਉਂ ਨਹੀਂ ਦੇਖਿਆ ਜਾ ਰਿਹਾ? ਇਹਦਾ ਦੂਜਾ ਪੱਖ ਇਹ ਹੈ ਵੀ ਉਸੇ ਬੰਦੇ ਦੇ ਉੱਤੇ ਇਸ ਟਾਈਮ ਹੋਰ ਕਿੰਨੇ ਐਕਟਿਵ ਕੇਸ ਆ, ਖਾਸ ਕਰਕੇ ਛਤਰਪਤੀ ਵਾਲਾ ਤੇ ਹੋਰ ਕਿੰਨੇ ਕੇਸ ਆ ਜਿਨ੍ਹਾਂ ਕੇਸਾਂ ਨੂੰ ਪ੍ਰਭਾਵਿਤ ਕੀਤਾ ਜਾ ਸਕਦਾ ਬਾਹਰ ਆ ਕੇ। ਸੋ ਮੈਨੂੰ ਬਹੁਤ ਇਸ ਚੀਜ਼ ਦਾ ਆਇਆ ਵੀ ਇਹ ਪਰੋਲ ਮਿਲਣੀ ਨਹੀਂ ਚਾਹੀਦੀ ਸੀ। ਪਰ ਸਿਆਸਤ ਚੀਜ਼ ਇਹੋ ਜੀ ਹੈ, ਜਿਹੜੀ ਬੀਜੇਪੀ ਦੇ ਦੋਸ਼ ਲੱਗਦਾ ਸੀ ਵੀ ਬਾਬੇ ਨੂੰ ਫੜਿਆ, ਸ਼ਰੇਆਮ ਕਲੀਅਰ ਕੱਟ ਹੀ ਹੁੰਦਾ ਸੀ ਵੀ ਬੀਜੇਪੀ ਨੇ ਦੇ ਦੌਰ 'ਚ ਹੀ ਬਾਬਾ ਫੜਿਆ ਗਿਆ ਸੀ, ਹਾਲਾਂਕਿ ਮਦਦ ਵੀ ਉਹਨਾਂ ਦੀ ਕੀਤੀ ਸੀ। ਤੇ ਹੁਣ ਉਹੀ ਬੀਜੇਪੀ ਪੰਜਾਬ ਤੇ ਯੂਪੀ ਇਲੈਕਸ਼ਨਾਂ ਲਈ ਬਾਬੇ ਦੇ ਜਿਹੜੇ ਪੈਰੋਕਾਰਾਂ ਨੂੰ ਖੁਸ਼ ਕਰਨ ਲਈ ਉਸੇ ਟਾਈਮ ਦੇ ਵਿੱਚ ਪਰੋਲ ਦਵਾ ਰਹੀ ਹੈ ਜਿਹੜੇ ਟਾਈਮ 'ਚ ਇਲੈਕਸ਼ਨ ਹੋਣੇ। ਸੋ ਇਹ ਬਹੁਤ ਸਿਆਸਤ ਤੋਂ ਪ੍ਰਭਾਵਿਤ ਜਿਹੜੀ ਇਹ ਫਰਲੋ ਆ, ਜਿਹਨੂੰ ਕਹਿ ਸਕਦੇ ਅਸੀਂ ਪੰਜਾਬੀ 'ਚ ਫਰਲੋ ਕਹਿੰਦੇ ਆ। ਤਾਂ ਪਰ ਅਸਲ ਦੇ ਵਿੱਚ ਕੀ ਆ ਵੀ ਇਹ ਖਤਰਨਾਕ ਆ। ਇੱਕ ਅਪਰਾਧੀ ਜਿਹੜਾ ਸਜ਼ਾ ਭੁਗਤ ਰਿਹਾ ਤੇ ਹੋਰ 10 ਕੇਸਾਂ 'ਚ ਫਸਿਆ ਹੋਇਆ, ਉਹਦਾ ਇੰਜ ਬਾਹਰ ਆ ਜਾਣਾ ਇਹ ਜੇ ਕ੍ਰਿਟੀਕਲ ਟਾਈਮ ਦੇ ਵਿੱਚ, ਜਦੋਂ ਉਹ ਆਪਦੀ ਮੈਨ ਪਾਵਰ ਫੇਰ ਇਕੱਠੀ ਕਰਕੇ ਸਰਕਾਰ ਦੇ ਲਈ 5 ਸਾਲਾਂ ਲਈ ਆਮ ਲੋਕਾਂ ਦੇ ਗਲੇ ਦੀ ਹੱਡੀ ਬਣਾ ਕੇ ਜਾ ਸਕਦਾ। ਜੀ ਗੱਲ ਕਰਦੇ ਹਾਂ ਜੀ ਕਿਸਾਨੀ ਧਰਨੇ ਦੀ। ਇਸ ਬਾਰੇ ਕਿਹਨੂੰ ਨਹੀਂ ਪਤਾ ਹੋਵੇਗਾ ਜਾਂ ਕੌਣ ਨਹੀਂ ਜਾਣਦਾ ਹੋਵੇਗਾ। ਜਿੱਥੇ ਜਿੱਥੇ ਵੀ ਕਿਸਾਨੀ ਨਾਲ ਸੰਬੰਧਿਤ ਉਹਨਾਂ ਦੇ ਧੀ ਪੁੱਤ ਬੈਠੇ ਨੇ, ਸਾਰਿਆਂ ਨੂੰ ਉਸ ਹੰਢਾਏ ਹੋਏ ਦੁੱਖ ਦਰਦ ਬਾਰੇ ਅਜੇ ਵੀ ਅਸਹਿ ਦਰਦ ਆ ਕਿ ਕਿਸ ਤਰ੍ਹਾਂ ਸਾਡੇ ਬਜ਼ੁਰਗਾਂ ਨੇ, ਸਾਡੀਆਂ ਮਾਤਾਵਾਂ ਭੈਣਾਂ ਬੱਚਿਆਂ ਨੇ ਉੱਥੇ ਧਰਨੇ ਦੇ ਵਿੱਚ ਸ਼ਮੂਲੀਅਤ ਕੀਤੀ ਸੀ ਤੇ ਬਹੁਤ ਸਾਰੇ ਸਟਾਰ ਆਉਣ ਲੱਗ ਗਏ ਸਨ। ਬਹੁਤ ਬਾਲੀਵੁੱਡ ਸਟਾਰ ਵੀ ਆਏ, ਪੰਜਾਬੀ ਸੰਗੀਤਕਾਰ ਵੀ ਆਏ, ਗੀਤਕਾਰ ਵੀ ਆਏ, ਜਿਨ੍ਹਾਂ ਦਾ ਵੀ ਫਿਲਮ ਇੰਡਸਟਰੀ ਦੇ ਵਿੱਚ ਨਾਮ ਹੈ। ਕਾਫੀ ਲੋਕ ਆਏ ਤਾਂ ਕਈਆਂ ਨੇ ਇਮੋਸ਼ਨਲ ਭਾਵੁਕ ਹੋ ਕੇ ਲੈਕਚਰ ਵੀ ਦਿੱਤੇ ਕਿ ਭਾਜਪਾ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ, ਭਾਜਪਾ ਦਾ ਬਾਈਕਾਟ ਕਰਨਾ ਚਾਹੀਦਾ ਹੈ। ਪਰ ਹੈਰਾਨੀ ਦੀ ਗੱਲ ਉਦੋਂ ਹੀ ਜੀ ਜਦੋਂ ਕੱਲ ਉਹੀ ਲੋਕ
ਜਦੋਂ ਪਹਿਲਾਂ ਸਪੀਚਾਂ ਦੇ ਉੱਤੇ ਕਿਸਾਨਾਂ ਦੇ ਨਾਲ ਹਮਦਰਦੀ ਪ੍ਰਗਟਾ ਰਹੇ ਸਨ ਤੇ ਭਾਜਪਾ ਨੂੰ ਗਾਲਾਂ ਕੱਢ ਰਹੇ ਸਨ, ਉਹੀ ਲੋਕ ਕੱਲ ਹਾਰ ਪਵਾ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ। ਬਿਲਕੁਲ ਜੀ, ਦੇਖੋ ਕਿਸਾਨ ਮੋਰਚੇ ਦੇ ਮਾਮਲੇ 'ਚ ਨਾ ਮੈਂ ਤੁਹਾਨੂੰ ਇੱਕ ਜਿਹੜਾ ਪੈਮਾਨਾ ਦੱਸਦਾ ਵੀ ਕੌਣ ਬੰਦਾ ਮੱਧ 'ਚ ਸੀ ਤੇ ਕੌਣ ਉਦੋਂ ਕੱਲਾ ਸਿਰਫ ਆਪਦੀ ਇੱਕ ਡਰਾਮਾ ਰਚਨ ਆਇਆ ਸੀ। ਸਿੰਪਲ ਜੀ ਗੱਲ ਆ, ਕਿਸਾਨ ਮੋਰਚਾ ਚੱਲਿਆ 1 ਸਾਲ। 1 ਸਾਲ ਦੇ ਵਿੱਚ ਜੇ ਕੋਈ ਹੁਣ ਇੱਕ ਕਲਾਕਾਰ, ਜਾਂ ਤਾਂ ਕਲਾਕਾਰ ਦਾ ਕੱਦ ਮੰਨੀਏ ਵੀ ਇੱਕ ਕਲਾਕਾਰ ਤਾਂ ਬਹੁਤ ਵੱਡੇ ਲੈਵਲ ਦਾ ਬਿਜ਼ੀ ਕਲਾਕਾਰ ਆ ਤੇ ਉਹਦੇ ਕੋਲ ਤਾਂ ਸਮਾਂ ਨਹੀਂ ਸੀ, ਜੇ ਉਹਨੇ 1 ਜਾਂ 2 ਵਾਰੀ ਵੀ ਆ ਗਿਆ ਤਾਂ ਉਹ ਵੀ ਅਨਫਾ। ਪਰ ਬਾਕੀ ਟਾਈਮ ਦੇ ਵਿੱਚ ਉਹ ਆਪਦੀ ਫੇਸਬੁੱਕ ਜਰੀਏ, ਆਪਦੇ ਸੋਸ਼ਲ ਮੀਡੀਆ ਜਰੀਏ ਕਿਸੇ ਨਾ ਕਿਸੇ ਰੂਪ 'ਚ ਸਪੋਰਟ ਕਰਦਾ ਰਿਹਾ। ਪਰ ਜਿਹੜੇ ਜ਼ਿਆਦਾਤਰ ਜਿਹੜੇ ਕਲਾਕਾਰ ਉੱਥੇ ਆਏ ਸੀ, ਉਹ 1 ਜਾਂ 2 ਵਾਰੀ ਜਦੋਂ ਆਉਂਦੇ ਸੀ ਆਪਦੀ ਹੋਂਦ ਬਚਾਉਣ ਲਈ ਆਉਂਦੇ ਸੀ, ਆਮ ਜਨਤਾ ਦੇ ਵਿੱਚ ਆਪਦਾ ਆਧਾਰ ਖੜਾ ਕਰਨ ਲਈ ਆਉਂਦੇ ਸੀ। ਬਹੁਤ ਥੋੜੇ ਕਲਾਕਾਰ ਸੀ ਜਿਹੜੇ ਕੰਵਰ ਗਰੇਵਾਲ ਵਾਂਗੂ ਜਾਂ ਹਰਪ ਵਾਂਗੂ ਉੱਥੇ ਜਾ ਕੇ ਬੈਠ ਗਏ ਤੇ ਉਹਨਾਂ ਨੇ ਆਪਦਾ ਸਾਲ 2 ਸਾਲ ਜਿਹੜਾ ਜ਼ਿੰਦਗੀ ਦਾ, ਜੇ ਸਾਲ ਉੱਥੇ ਲਾਇਆ ਤਾਂ 2 ਸਾਲ ਪਿੱਛੇ ਵੀ ਪਏ ਆ। ਉਹ ਤਾਂ ਸੀ ਦਿਲੋਂ ਮਦਦ ਕਰਨ ਵਾਲੇ। ਉਹ ਲੋਕ ਨਾ ਅੱਜ ਤਿਲਕਣ ਨਾ ਸਵੇਰੇ ਤਿਲਕਣ, ਉਹਨਾਂ ਨੂੰ ਵੀ ਆਫਰਾਂ ਤਾਂ ਆਈਆਂ ਹੀ ਹੋਣੀਆਂ। ਪਰ ਜਿਹੜੇ ਬੰਦੇ ਗਏ ਸੀ ਇੱਕਾ ਦੁੱਕਾ ਲੈਕਚਰ ਦੇਣ ਲਈ, ਦਿਖਾਵਾ ਕਰਨ ਲਈ, ਉਹਨਾਂ ਨਾਲ ਇਹ ਸਾਰੀਆਂ ਚੀਜ਼ਾਂ ਹੋਣਗੀਆਂ ਸੀ। ਉਹਨਾਂ ਨੂੰ ਮਾੜੀ ਜੀ ਚਾਟ ਜਿੱਥੋਂ ਮਿਲੀ ਉਹਨਾਂ ਨੇ ਜਾ ਕੇ ਉਧਰ ਨੂੰ ਤੁਰ ਪਏ ਆ। ਖਾਸ ਕਰਕੇ ਦੇਖੋ ਬੀਜੇਪੀ ਦੇ ਮਾਮਲੇ 'ਚ ਜੇ ਗੱਲ ਕਰੀਏ, ਬੀਜੇਪੀ ਦੇ ਉਹ ਫਿਰ ਪੱਖ ਦਿਖਾਉਂਦੇ ਆ ਵੀ ਬੀਜੇਪੀ ਨੇ ਸਿੱਖਾਂ ਦੇ ਹੱਕ 'ਚ ਆ ਫੈਸਲੇ ਕਰੇ, ਫਿਰ ਤੁਸੀਂ ਕਿਉਂ ਵਿਰੋਧ ਕਰਦੇ ਹੋ? ਹੁਣ ਤੱਕ ਅਕਾਲੀ ਦਲ ਨਾਲ ਬੀਜੇਪੀ ਭਾਈਵਾਲ ਰਹੀ ਹੈ, ਸਿੱਖਾਂ ਦੀ ਨੇੜੇ ਰਹੀ ਕਾਂਗਰਸ ਨਾਲੋਂ, ਤਾਂ ਤੁਸੀਂ ਕਿਉਂ ਵਿਰੋਧ ਕਰਦੇ ਹੋ? ਪਰ ਮਸਲਾ ਤਾਂ ਕਿਸਾਨੀ ਦੇ ਮਸਲੇ ਦੀ ਗੱਲ ਆ ਗਈ ਨਾ। ਕਿਸਾਨੀ ਦੇ ਮਸਲੇ ਵੇਲੇ 1 ਸਾਲ ਜਿਹੜਾ ਕੁਝ ਵਾਪਰੀ ਉਹ ਪਤਾ। ਦੂਜਾ, ਇਸ ਟਾਈਮ ਜੋ ਮੋਦੀ ਜਾਂ ਅਮਿਤ ਸ਼ਾਹ ਤੇ ਜਾਂ ਜੋਗੀ ਦੀ ਜਿਹੜੀ ਤਿੱਕੜੀ ਆ ਕਰ ਰਹੀ ਆ, ਜਾਂ ਜਿੰਨਾ ਕੁ ਉਹਨਾਂ ਨੇ ਜਿਹੜੀ ਇੱਕ ਕਹਿ ਸਕਦੇ ਆ ਫਲਾਇਆ, ਇੱਕ ਜਾਤ ਪਾਤ ਧਰਮ ਦੇ ਨਾਂ ਦੇ ਉੱਤੇ ਰਾਜਨੀਤੀ ਕਰ ਰਹੀ ਆ, ਉਹ ਕਿਸ ਤੇ ਲੁਕੀ ਨਹੀਂ ਹੈ। ਸੋ ਮੈਨੂੰ ਲੱਗਦਾ ਇਹ ਕਲਾਕਾਰ ਸੀ ਜਿਹੜੇ ਉਦੋਂ ਵੀ ਆਪਦੀ ਜਿਹੜੀ ਉਸਦੇ ਭੁੱਖੇ ਸਨ ਵੀ ਆਪਦੀ ਹੋਂਦ ਬਚਾਉਣ ਦੇ, ਤੇ ਹੁਣ ਵੀ ਉਹੀ ਚੀਜ਼ ਆ। ਉਹਨਾਂ ਨੂੰ ਲੱਗ ਰਿਹਾ ਵੀ ਕਿਤੇ ਬੀਜੇਪੀ ਸੈਂਟਰ 'ਚ ਆ, ਜੇ ਪੰਜਾਬ 'ਚ ਆ ਗਈ ਹੋ ਸਕਦਾ ਸਾਡੇ ਤੇ ਰੇਡਾਂ ਪੈਣ, ਹੋ ਸਕਦਾ ਸਾਡੇ ਪੋਤੜੇ ਫਰੋਲੇ ਜਾਣ, ਤੇ ਕਿਉਂ ਨਾ ਆਪਾਂ ਇਹਨਾਂ ਦੇ ਲੜ ਲੱਗ ਜਾਈਏ। ਸੋ ਇਹ ਵੀ ਇੱਕ ਕਾਰਨ ਹੋ ਸਕਦਾ ਜੀ। ਬਰਾੜ ਸਾਹਿਬ, ਗੱਲ ਕਰਦੇ ਹਾਂ ਪੰਜਾਬ ਦੀ ਸਿਆਸਤ ਦੀ, ਕਿਉਂਕਿ ਬਹੁਤ ਜ਼ਿਆਦਾ ਪੱਕੀ ਹੋਈ ਹੈ ਜੀ। ਹਰ ਇੱਕ ਪਾਰਟੀ ਆਪਣਾ ਆਪਣਾ ਜ਼ੋਰ ਲਗਾ ਰਹੀ ਹੈ, ਪਰ ਰਵਾਇਤੀ ਪਾਰਟੀਆਂ ਦੇ ਵਿੱਚੋਂ ਕਾਂਗਰਸ ਪਾਰਟੀ ਦਾ ਜਿਹੜਾ ਚਿਹਰਾ ਐਲਾਨਿਆ ਗਿਆ ਜੀ, ਖਾਸ ਕਰਕੇ ਮੁੱਖ ਮੰਤਰੀ ਦਾ ਚਰਨਜੀਤ ਚੰਨੀ, ਨਵਜੋਤ ਸਿੱਧੂ ਦਾ ਕਿਤੇ ਨਾ ਕਿਤੇ ਹੌਸਲਾ ਪਸਤ ਹੋਇਆ ਜੀ। ਗੱਲ ਕੀਤੀ ਜਾ ਰਹੀ ਹੈ ਜੀ ਅੰਮ੍ਰਿਤਸਰ ਪੂਰਬੀ ਦੀ, ਕਿਉਂਕਿ ਬਿਕਰਮਜੀਤ ਮਜੀਠੀਆ ਤੇ ਨਵਜੋਤ ਸਿੱਧੂ ਦਾ ਮੁਕਾਬਲਾ ਆਮੋ ਸਾਹਮਣੇ ਆ। ਤੁਹਾਨੂੰ ਕੀ ਲੱਗਦਾ ਹੈ ਕਿ ਚਰਨਜੀਤ ਚੰਨੀ ਦਾ ਨਾਮ ਐਲਾਨੇ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਹੈਗਾ ਅਸਰ ਰਸੂਖ ਡਾਊਨ ਹੋਇਆ, ਜਾਂ ਫਿਰ ਉਹ ਕਿਸ ਤਰ੍ਹਾਂ ਦੇਖਦੇ ਨੇ? ਦੇਖੋ, ਅਸਰ ਰਸੂਖ ਤੇ ਫਰਕ ਤਾਂ ਪੈਂਦਾ ਹੀ ਆ ਜੀ। ਜਦੋਂ ਹੁਣ ਇੱਕ ਸੀਟ ਦੇ ਉੱਤੇ ਇੱਕ ਸੀਐਮ ਇਲੈਕਸ਼ਨ ਲੜ ਰਿਹਾ, ਭਾਵੀ ਸੀਐਮ, ਤੇ ਇੱਕ ਆਮ ਐਮਐਲਏ ਨੇ ਲੜਨਾ, ਤਾਂ ਉਹ ਫਰਕ ਪੈਂਦਾਗਾ। ਤਾਂ ਇਸ ਕਰਕੇ ਨਵਜੋਤ ਸਿੱਧੂ ਦੇ ਇਸ ਦੇ ਖਿਲਾਫ ਜਿਹੜਾ ਡਿਸੀਜਨ ਆਇਆ ਉਹਦਾ ਅਸਰ ਤਾਂ ਆਊਗਾ। ਪਰ ਨਵਜੋਤ ਸਿੱਧੂ ਦਾ ਜਿਹੜਾ ਰਵੱਈਆ ਮੈਂ ਦੇਖ ਰਿਹਾ 2-3 ਦਿਨਾਂ ਦਾ, ਜਾਂ ਉਹਨਾਂ ਦਾ ਐਟੀਟਿਊਡ ਦੇਖ ਰਿਹਾ, ਉਹਨਾਂ ਨੂੰ ਐਡਾ ਸੌਖਾ ਨਹੀਂ ਸੀਗਾ ਚੁੱਪ ਕਰਾਉਣਾ। ਉਹਨਾਂ ਨੂੰ ਜਿਹੜੀ ਆਸ਼ਵਾਸਨ ਪਹਿਲਾਂ ਪ੍ਰਧਾਨ ਬਣਾਉਣ ਵੇਲੇ ਦਿੱਤੇ ਗਏ ਸੀ, ਉਹਨਾਂ 'ਚ ਇਹ ਸੀ ਵੀ ਤੈਨੂੰ ਸੀਐਮ ਦੀ ਕੁਰਸੀ ਮਿਲੂਗੀ 3 ਮਹੀਨਿਆਂ ਨੂੰ, 2 ਮਹੀਨਿਆਂ ਨੂੰ, ਤਾਂ ਉਹਨੂੰ ਉਸ ਚੀਜ਼ ਨੂੰ ਬਦਲਣਾ ਵੀ ਰਾਹੁਲ ਗਾਂਧੀ ਲਈ ਜਿੰਨਾ ਮਰਜ਼ੀ ਜਨਮਤ ਕਰਾ ਲੈਂਦੇ, ਉਹਨਾਂ ਲਈ ਸੌਖਾ ਤਰੀਕਾ ਨਹੀਂ ਸੀਗਾ। ਪਰ ਹੁਣ ਅੱਜ ਜੇ ਹੋਇਆ ਤਾਂ ਮੈਨੂੰ ਲੱਗਦਾ ਕੋਈ ਨਾ ਕੋਈ ਹੋਰ ਰਾਜਨੀਤਿਕ ਲਾਲੀਪੌਪ ਨਾ ਕਿਤੇ ਸਿੱਧੂ ਨੂੰ ਦੇਤਾ ਹੋਵੇ, ਜਿਹਦੇ ਕਾਰਨ ਸਿੱਧੂ ਨੂੰ ਹੁਣ ਕਿਹਾ ਹੋਵੇ ਵੀ ਤੂੰ ਵੱਧ ਤੋਂ ਵੱਧ ਜ਼ੋਰ ਇੱਥੇ ਲਾ। ਤੇ ਪਰ ਦੂਜੇ ਪਾਸੇ ਇਹ ਆ ਜਾਂਦਾ ਵੀ ਦੂਜੇ ਪਾਸੇ ਹੁਣ ਸਾਨੂੰ ਕੀ ਪਤਾ ਵੀ ਸਿੱਧੂ ਦੇ ਦਿਲ 'ਚ ਕੀ ਚੱਲਦਾ ਤੇ ਕਿਸ ਰੂਪ 'ਚ ਉਹ ਹੁਣ ਸਪੋਰਟ ਕਰੂਗਾ ਪਾਰਟੀ ਦੀ, ਜਾਂ ਕਿਹੜੇ ਰੂਪ 'ਚ ਉਹ ਹੁਣ ਪਾਰਟੀ ਨੂੰ ਉਸ ਲੈਵਲ ਦੀ ਜਿਹੜੀ ਹਾਈਪ ਦਵਾਊਗਾ ਜਿਹੜੀ ਕਿ ਉਹਨੇ ਇੱਕ ਸੀਐਮ ਹੋਣ ਵੇਲੇ ਦੇਣੀ ਸੀ। ਸੋ ਕੁੱਲ ਮਿਲਾ ਕੇ ਜੀ ਦੇਖੋ, ਮੈਂ ਇੱਥੇ ਕੋਈ ਇਹ ਨਹੀਂ ਕਹਿੰਦਾ ਵੀ ਸਿੱਧੂ ਚੰਨੀ ਨਾਲੋਂ ਚੰਗਾ ਮੁੱਖ ਮੰਤਰੀ ਹੋ ਸਕਦਾ ਸੀ, ਕਿਉਂਕਿ ਸਿੱਧੂ ਦਾ ਜਿਹੜਾ ਪਿਛਲਾ ਐਟੀਟਿਊਡ ਰਿਹਾ, ਜਿਹੜਾ ਕਿਸੇ ਨਾਲ ਲਾ ਕੇ ਨਾ ਖਾਣਾ ਜਾਂ ਬੜਬੋਲਾਪਣ, ਉਹ ਕਿਤੇ ਨਾ ਕਿਤੇ ਇੱਕ ਚੰਗੇ ਲੀਡਰ ਦਾ ਗੁਣ ਨਹੀਂ ਹੁੰਦੇ। ਲੀਡਰ ਨੂੰ ਡਿਪਲੋਮੈਟਿਕ ਹੋਣਾ ਪੈਂਦਾ, ਪਰ ਇੰਨਾ ਡਿਪਲੋਮੈਟਿਕ ਵੀ ਨਹੀਂ ਹੋਣਾ ਚਾਹੀਦਾ ਜਿੰਨਾ ਚੰਨੀ ਆ, ਤੇ ਜਾਂ ਚੰਨੀ ਕਰ ਰਹੇ ਆ। ਤੇ ਚੰਨੀ ਦੀਆਂ ਵੀ ਜਿਹੜੀਆਂ ਮੁਸੀਬਤਾਂ ਉਹ ਘਟੀਆਂ ਨਹੀਂ। ਇਹ ਦੋਨਾਂ ਵਾਲਾ ਜਿਹੜਾ ਡਿਸੀਜਨ ਹੋਇਆ ਨਾ, ਚੰਨੀ ਵਾਲਾ ਡਿਸੀਜਨ ਹੋਇਆ, ਇਹ ਸਭ ਤੋਂ ਵੱਧ ਹੱਕ 'ਚ ਬੈਠੂਗਾ ਵਿਰੋਧੀ ਪਾਰਟੀਆਂ ਦੇ, ਭਾਜਪਾ ਦੇ, ਆਪ ਦੇ। ਕਿਉਂਕਿ ਜਿਹੜਾ ਸਿੱਧੂ ਤੋਂ ਉਹਨਾਂ ਨੂੰ ਟੱਕਰ ਔਖੀ ਸੀ, ਉਹ ਸਿੱਧੂ ਤੋਂ ਨਿਜਾਤ ਲੈਣੀਆਂ ਚਾਹੁੰਦੀਆਂ ਸੀ ਵਿਰੋਧੀ ਪਾਰਟੀਆਂ, ਕਿਉਂਕਿ ਸਿੱਧੂ ਦਾ ਇੱਕ ਗਲਬਾ ਸੀ, ਦਬਦਬਾ ਬਣਿਆ ਹੋਇਆ ਸੀ। ਹੁਣ ਇੱਕ ਪਾਸੇ ਤਾਂ ਸਿੱਧੂ ਢੇਰੀ ਹੋ ਗਿਆ ਉਹਨਾਂ ਨਾਲ, ਦੂਜੇ ਪਾਸੇ ਚਰਨਜੀਤ ਚੰਨੀ ਦਾ ਜਿਹੜਾ ਰਿਸ਼ਤੇਦਾਰ ਫੜ ਰੱਖਿਆ, ਤੇ ਉਹਦੇ ਤੋਂ ਉਹਨਾਂ ਨੇ ਜਿਹੜੀਆਂ ਗੱਲਾਂ ਕਢਵਾਈਆਂ ਬਾਹਰ, ਤੇ ਅੱਜ ਹੋਰ ਵੀ ਰਿਮਾਂਡ ਮੰਗੀ ਆ, ਉਹ ਇੱਕ ਅੱਡ ਚੈਪਟਰ ਆ। ਉਧਰਲੇ ਪਾਸੇ ਚੰਨੀ ਵੀ ਘਿਰਨਗੇ, ਤੇ ਚੰਨੀ ਦੀ ਜਿਹੜੀ ਡਿਕਲੇਰੇਸ਼ਨ ਆ, ਜੇ ਕੱਲੀ ਡਿਕਲੇਰੇਸ਼ਨ ਨੂੰ ਧਿਆਨ ਨਾਲ ਪੜ੍ਹ ਲਓ ਤੁਸੀਂ,
ਤਾਂ ਚੰਨੀ ਵੀ ਕਿਸੇ ਪਾਸੋਂ ਸਾਫ਼ ਸੁਥਰੇ ਆਪਦੇ ਆਪ ਨੂੰ ਕਹਿ ਨਹੀਂ ਸਕਦੇ। ਜਿਹੜੀ ਇੱਕ ਐਮਐਲਏ ਕੋਈ ਵੀ ਕਾਗਜ਼ ਭਰਨ ਤੋਂ ਪਹਿਲਾਂ ਡਿਕਲੇਰੇਸ਼ਨ ਦਿੰਦਾ ਨਾ, ਜੇ ਉਹ ਤੁਸੀਂ ਡਿਕਲੇਰੇਸ਼ਨ ਪੇਪਰ ਭਰ ਲਓ, ਉਹ ਆਮ ਬੰਦੇ ਦੇ ਡਿਕਲੇਰੇਸ਼ਨ ਪੇਪਰ ਨਹੀਂ ਹਨ। ਆਮ ਬੰਦੇ ਦੇ ਡਿਕਲੇਰੇਸ਼ਨ ਪੇਪਰ ਤਾਂ ਕੁਝ ਗੱਲਾਂ ਹੋਰ ਹੀ ਦੱਸਦੇ ਹੁੰਦੇ ਆ। ਜੀ, ਬਿਕਰਮਜੀਤ ਮਜੀਠੀਆ ਤੇ ਨਵਜੋਤ ਸਿੱਧੂ ਦੇ ਮੁਕਾਬਲੇ ਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਉਹ ਮੁਕਾਬਲਾ ਬੜਾ ਸਖਤ ਹੋ ਗਿਆ ਤੇ ਸਾਰੇ ਪੰਜਾਬ ਦੀ ਜੇ ਹੁਣ 1-2 ਸੀਟਾਂ ਦੇ ਉੱਤੇ ਜਿਨ੍ਹਾਂ ਚੋਂ ਕਹੀਏ ਵੀ ਆਪਾਂ ਵੀ ਸਭ ਤੋਂ ਹੌਟ ਸੀਟਾਂ 'ਚ ਗਿਣੀਆਂ ਜਾਣਗੀਆਂ, ਤੇ ਉਹ ਹੌਟ ਸੀਟ ਮੰਨੀ ਜਾਊਗੀ ਵਿਕਰਮ ਮਜੀਠੀਆ ਦੀ ਤੇ ਸਿੱਧੂ ਵਾਲੀ ਸੀਟ। ਤੇ ਕਿਤੇ ਨਾ ਕਿਤੇ ਹੌਟ ਸੀਟ ਇਸ ਟਾਈਮ ਭਗਵੰਤ ਮਾਨ ਦੀ ਵੀ ਬਣਦੀ ਜਾ ਰਹੀ ਹੈ, ਧੂਰੀ ਵਾਲੀ। ਤੇ ਉਹਦੇ 'ਚ ਵੀ ਜਿਹੜਾ ਉਹਨਾਂ ਦਾ ਖੰਗੂੜਾ, ਦਲਵੀਰ ਸਿੰਘ ਖੰਗੂੜਾ ਜਿਹੜੇ ਕਿ ਗੋਲਡੀ, ਉਹ ਕਾਫੀ ਵੱਡੀ ਟੱਕਰ ਦੇ ਰਹੇ ਉਹਨਾਂ ਨੂੰ। ਪਰ ਕੁੱਲ ਮਿਲਾ ਕੇ ਜਿਹੜੀ ਅਸਲ ਦੇ ਵਿੱਚ ਸਟੋਰੀ ਹੈ ਜਿਹੜੀ, ਉਹ ਹਜੇ ਤੱਕ ਜਿਹੜੀ ਅੰਦਰਲੀ ਸਟੋਰੀ ਵੋਟਰ ਨਹੀਂ ਬਾਹਰ ਕੱਢ ਰਿਹਾ, ਵੋਟਰ ਕੁਝ ਨਹੀਂ ਦੱਸ ਰਿਹਾ। ਪਰ ਜ਼ਮੀਨੀ ਪੱਧਰ ਤੇ ਜਿੰਨੀ ਕੁ ਗੱਲ ਹੋ ਰਹੀ ਆ, ਹਾਲੇ ਤੱਕ ਜ਼ਮੀਨੀ ਪੱਧਰ ਤੇ ਜੇ ਕਿਸੇ ਨੂੰ ਵੀ ਗੱਲ ਕਰਦੇ ਆ ਤਾਂ ਉਹ ਇਹ ਕਹਿੰਦੇ ਆ ਵੀ ਦੂਜੀਆਂ ਪਾਰਟੀਆਂ ਦੇਖ ਲਈਆਂ, ਸ਼ਾਇਦ ਐਤਕੀ ਆਪ ਨੂੰ ਦੇਖੀਏ। ਜੀ ਬਿਲਕੁਲ, ਲੋਕਾਂ ਦਾ ਇਹੀ ਰੁਝਾਨ ਹੈ ਜੀ ਅੱਜ ਕੱਲ ਵੀ ਆਮ ਜਿਹੜੀਆਂ ਰਵਾਇਤੀ ਪਾਰਟੀਆਂ ਹੈਗੀਆਂ ਲਗਾਤਾਰ ਚੱਲੀਆਂ ਆਉਂਦੀਆਂ ਤੇ ਲੋਕਾਂ ਦੇ ਗਿਲੇ ਸ਼ਿਕਵੇ ਹੋਏ ਉਸੇ ਤਰੀਕੇ ਨਾਲ ਜਾਰੀ ਹੈ। ਸ਼ਾਇਦ ਲੋਕ ਇਸ ਵਾਰ ਆਮ ਆਦਮੀ ਪਾਰਟੀ ਨੂੰ ਮੌਕਾ ਦੇਣਾ ਚਾਹੁੰਦੇ ਨੇ। ਦੇਖਦੇ ਹਾਂ ਜੀ, ਆਉਣ ਵਾਲਾ ਭਵਿੱਖ ਦੱਸੇਗਾ ਕਿ ਜੇਕਰ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਆਉਂਦੀ ਹੈ ਤਾਂ ਕਿਹੋ ਜਿਹੇ ਏਜੰਡੇ ਲੈ ਕੇ ਆਉਂਦੀ ਹੈ ਤੇ ਲੋਕਾਂ ਨੂੰ, ਆਮ ਲੋਕਾਂ ਨੂੰ ਕੀ ਸਹੂਲਤਾਂ ਪ੍ਰਦਾਨ ਕਰਦੇ ਆ। ਬਹੁਤ ਬਹੁਤ ਸ਼ੁਕਰੀਆ ਮਿੰਟੂ ਬਰਾੜ ਜੀ ਸਾਰੀ ਜਾਣਕਾਰੀ ਦੇ ਲਈ ਜੀ। ਮਿਲਦੇ ਹਾਂ ਅਗਲੇ ਹਫਤੇ। ਧੰਨਵਾਦ ਜੀ। ਸੋ ਦਰਸ਼ਕੋ, ਤੁਹਾਡੇ ਤੋਂ ਵੀ ਸਮਾਂ ਹੋ ਚਲਾ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।